ਮੇਰੇ ਭੈਣ ਭਰਾਵੋ, ਬੱਚਿਓ ਤੇ ਮਿੱਤਰੋ, ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸਲਾਮ ਕਬੂਲ ਹੋਵੇ। ਗਰਮੀਆਂ ਆਉਣ ਤੇ ਕੱਚੇ ਅੰਬਾਂ ਦੀ ਖੁਸ਼ਬੂ ਨਾਲ ਪਿੰਡ ਦੀਆਂ ਯਾਦਾਂ ਵੀ ਜਾਗ ਪੈਂਦੀਆਂ ਨੇ। ਅੱਜ ਬੇਬੇ ਜੀ ਦੀ ਯਾਦ ਆਈ ਤੇ ਉਹਨਾਂ ਦੇ ਹੱਥਾਂ ਦਾ ਉਹ ਰਵਾਇਤੀ ਗੜੰਬਾ ਵੀ ਬੜਾ ਯਾਦ ਆਇਆ ਤੇ ਸੋਚਿਆ ਕਿ ਅੱਜ ਅਸੀਂ ਬਣਾਉਂਦੇ ਹਾਂ, ਜਿਹੜਾ ਮਿਠਾਸ ਤੇ ਖਟਾਸ ਦਾ ਐਸਾ ਸੰਗਮ ਹੈ ਕਿ ਇੱਕ ਵਾਰੀ ਚੱਖ ਲਵੋ ਤੇ ਬਾਰ-ਬਾਰ ਖਾਣ ਨੂੰ ਦਿਲ ਕਰੇ। ਤੇ ਆਓ ਅੰਬਾਂ ਦੇ ਗੁੜ ਦੇ ਨਾਲ ਬੇਬੇ ਜੀ ਦਾ ਗੜੰਬਾ ਬਣਾਉਂਦੇ ਹਾਂ। ਤੇ ਇਹ ਰੈਸਪੀ ਬਣਾਉਣ ਵਾਸਤੇ ਸਾਨੂੰ ਚਾਹੀਦੇ ਨੇ 1.5 ਕਿਲੋ ਅੰਬ ਤੇ 1.5 ਪਾ ਗੁੜ, ਕੁਛ ਮਸਾਲੇ ਚਾਹੀਦੇ ਨੇ, ਕਲਵੰਜੀ, ਕਾਲੀਆਂ ਮਿਰਚਾਂ, ਕਾਲਾ ਨਮਕ, ਥੋੜ੍ਹੀ ਜਿਹੀ ਅਦਰਕ ਤੇ ਹੋਰ ਥੋੜ੍ਹੇ ਜਿਹੇ ਮਸਾਲੇ ਚਾਹੀਦੇ ਨੇ। ਤੇ ਕੱਚੇ ਅੰਬਾਂ ਨੂੰ ਅੱਛੀ ਤਰ੍ਹਾਂ ਧੋ ਲਓ ਤੇ ਗੁੜ ਨੂੰ ਵੀ ਬਾਰੀਕ ਪੀਸ ਲਵੋ। ਤੇ ਫਿਰ ਇਹਦੇ ਵਿੱਚ ਥੋੜ੍ਹੇ ਜਿਹੇ ਮਸਾਲੇ ਅਸਾਂ ਐਡ ਕਰਨੇ ਨੇ ਤੇ ਕੱਚੇ ਅੰਬਾਂ ਨੂੰ ਅੱਛੀ ਤਰ੍ਹਾਂ ਧੋ ਲਵੋ। ਤੇ ਗੁੜ ਦੀਆਂ 2 ਪੇਸੀਆਂ, ਅਸੀਂ ਉਹਨੂੰ ਪੇਸੀਆਂ ਹੀ ਕਹਿੰਦੇ ਹਾਂ, ਲੈ ਲਓ। ਥੋੜ੍ਹੀ ਜਿਹੀ ਅਦਰਕ, ਸੁਰਖ ਮਿਰਚ, ਕਾਲਾ ਨਮਕ, ਕਾਲੀ ਮਿਰਚ, ਕਲਵੰਜੀ ਤੇ ਥੋੜ੍ਹਾ ਜਿਹਾ ਸਾਦਾ ਨਮਕ ਲੈ ਲਓ। ਕੱਚੇ ਅੰਬਾਂ ਨੂੰ ਧੋ ਕੇ ਅੱਛੀ ਤਰ੍ਹਾਂ ਉਹਨਾਂ ਨੂੰ ਛਿੱਲ ਲਵੋ, ਉਹਨਾਂ ਦਾ ਛਿਲਕਾ ਲਾਹ ਲਵੋ। ਤੇ ਉਸ ਤੋਂ ਬਾਅਦ ਅੰਬਾਂ ਦਾ ਛਿਲਕਾ ਲਾਹੁਣ ਦੇ ਬਾਅਦ ਉਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ। ਤੇ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟਣ ਦਾ ਇਹ ਫਾਇਦਾ ਹੋਏਗਾ ਕਿ ਗਲਣ 'ਚ ਆਸਾਨੀ ਹੋ ਜਾਏਗੀ। ਤੇ ਇੱਕ ਕੱਚੀ ਮਿੱਟੀ ਦੀ ਹਾਂਡੀ ਲੈ ਲਓ, ਉਹਦੇ 'ਚ ਸਾਰੇ ਕੱਚੇ ਅੰਬਾਂ ਦੇ ਟੁਕੜੇ ਪਾ ਦਿਓ, ਪੀਸਿਆ ਹੋਇਆ ਗੁੜ ਪਾ ਦਿਓ ਤੇ ਉਸ ਤੋਂ ਬਾਅਦ ਸਾਰੇ ਮਸਾਲੇ ਉਹਦੇ ਵਿੱਚ ਤੁਸੀਂ ਐਡ ਕਰ ਦਿਓ ਤੇ 1 ਗਲਾਸ ਪਾਣੀ ਪਾ ਕੇ ਉਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਅੱਗ 'ਤੇ ਰੱਖ ਦਿਓ ਤੇ ਹਲਕੀ ਆਂਚ 'ਤੇ ਪੱਕਣ ਦਿਓ। ਤੇ ਆਹਿਸਤਾ ਪੱਕਣ ਦੀ ਵਜ੍ਹਾ ਤੋਂ ਇਹ ਲੱਗੇਗਾ ਨਹੀਂ, ਕਿਉਂਕਿ ਗੁੜ ਜਿਹੜਾ ਬੜੀ ਜਲਦੀ ਲੱਗ ਜਾਂਦਾ। ਤੇ ਜਦੋਂ ਗਾੜਾ ਹੋਏ ਤੇ ਉਹਨੂੰ ਮਿੱਟੀ ਦੀ ਛੋਟੀ ਜਿਹੀ ਕਨਾਲੀ 'ਚ ਕੱਢੋ ਤੇ ਦਿਲ ਕਰੇ ਤੇ ਥੋੜ੍ਹੇ ਜਿਹੇ ਡਰਾਈ ਫਰੂਟਸ ਦੇ ਨਾਲ ਉਹਨੂੰ ਗਾਰਨਿਸ਼ ਕਰ ਲਓ ਤਾਂ ਕਿ ਵੇਖਣ 'ਚ ਸੋਹਣਾ ਲੱਗੇ। ਤੇ ਜਦੋਂ ਚੀਜ਼ ਵੇਖਣ 'ਚ ਸੋਹਣੀ ਲੱਗੇ ਤੇ ਫਿਰ ਉਹਨੂੰ ਖਾਣ 'ਤੇ ਵੀ ਜੀਅ ਕਰਦਾ। ਤੇ ਖੁਸ਼ਬੂਦਾਰ ਬੜਾ ਹੀ ਖੂਬਸੂਰਤ ਗੜੰਬਾ ਤਿਆਰ ਹੋ ਗਿਆ। ਤੇ ਹੁਣ ਅਸੀਂ ਇਹਨੂੰ ਪੇਸ਼ ਕਰਨੇ ਆ। ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ। ਰੋਟੀ ਨਾਲ ਖਾਵੋ, ਪਰਾਠੇ ਨਾਲ ਜਾਂ ਉਂਝ ਹੀ ਚਮਚ ਭਰ ਕੇ ਖਾਵੋ। ਫੁਲਕੀ ਵਿੱਚ ਪਿੰਡ ਦੀ ਮਿੱਠੀ ਖੁਸ਼ਬੂ ਮਹਿਸੂਸ ਹੋਏਗੀ। ਜੇ ਰੈਸਪੀ ਪਸੰਦ ਆਏ ਤੇ ਆਪਣੇ ਪਿਆਰਿਆਂ ਨਾਲ ਜ਼ਰੂਰ ਸਾਂਝੀ ਕਰੋ।